ਤੇ ਜਾਂਦੇ ਗੱਲ ਕਰੀਏ ਬੀਬੀ ਕੰਗਣਾ ਰਣੌਤ ਦੇ ਬਾਰੇ, ਕਹਿੰਦੇ ਉਹਨਾਂ ਨੂੰ ਹੁਣ ਬੀਬੀ ਨੂੰ ਇਸ ਨੂੰ ਆਉਣਾ ਹੀ ਪੈਣਾ ਬਠਿੰਡੇ ਅਦਾਲਤ ਦੇ ਵਿੱਚ ਪੇਸ਼ੀ ਭੁਗਤਣ। ਪ੍ਰਵੀਨ ਜੀ, ਇਸ ਮਾਣਹਾਨੀ ਦੇ ਕੇਸ ਤੋਂ ਬਚਣ ਦੇ ਲਈ ਬੀਬੀ ਸੁਪਰੀਮ ਕੋਰਟ ਤੱਕ ਵੀ ਗਈ, ਹਾਈ ਕੋਰਟ ਤੱਕ ਵੀ ਗਈ, ਹੈ ਨਾ, ਸੁਪਰੀਮ ਕੋਰਟ ਤੱਕ ਫੜੀ ਤੇ ਉੱਥੋਂ ਰਾਹਤ ਨਹੀਂ ਮਿਲੀ, ਝਾੜਾਂ ਮਿਲੀਆਂ। ਬੀਬੀ ਰੱਦ ਕਰਾਉਣਾ ਚਾਹੁੰਦੀ ਸੀ ਇਸ ਕੇਸ ਨੂੰ ਕਿ ਜੀ ਮੇਰਾ ਨਾਮ ਬਾਹਰ ਕੱਢੋ, ਮੈਂ ਤਾਂ ਇੱਕ ਟਵੀਟ ਕੀਤਾ ਸੀ ਜੀ, ਉਹ ਤਾਂ ਬਸ ਇੱਕ ਭਾਵਨਾ ਵਿਅਕਤ ਹੋ ਗਈ ਜੀ, ਐ ਹੋ ਗਿਆ। ਉਹ ਕਹਿੰਦੇ ਬੀਬੀ ਕੱਲੇ ਟਵੀਟ ਦਾ ਮਸਲਾ ਥੋੜਾ, ਜਿਹੜਾ ਮਸਾਲਾ ਲਾਇਆ ਨੂੰ ਨਾਲ ਤੋਂ ਉਹਦਾ ਕੀ ਹੈ। ਸੋ ਉਸ ਤੋਂ ਬਾਅਦ ਰੋਪੜ ਆਪਣਾ ਬਠਿੰਡਾ ਅਦਾਲਤ ਵੱਲੋਂ ਫਿਰ ਸੰਮਨ ਨਿਕਲਿਆ ਤੇ ਉਹ ਸੰਮਨ ਕਹਿੰਦੇ ਜੀ ਰਿਸੀਵ ਹੀ ਨਹੀਂ ਕੀਤਾ ਕੰਗਣਾ ਰਣੌਤ ਨੇ। ਅੱਛਾ, ਆਈ ਹੋਣੀ ਉਸ ਦਿਨ। ਹੁਣ ਬੀਬੀ ਮਹਿੰਦਰ ਕੌਰ ਹੋਰਾਂ ਦੇ ਜਿਹੜੇ ਵਕੀਲ ਨੇ, ਕਿਉਂਕਿ 2020-21 ਦੇ ਕਿਸਾਨ ਅੰਦੋਲਨ ਦੌਰਾਨ ਇਹਨੇ ਜਦੋਂ ਇਹ ਕਹਿੰਦਾ ਸੀ ਕਿ 100 ਰੁਪਇਆ ਲੈ ਕੇ ਬੈਠਦੀਆਂ ਨੇ, ਤਾਂ ਜੀ ਅੰਦੋਲਨ ਦੇ ਵਿੱਚ ਤੇ ਬੀਬੀ ਮਹਿੰਦਰ ਕੌਰ ਦੀ ਉਹ ਫੋਟੋ ਉਹਦੇ ਨਾਲ ਸ਼ਾਹੀਨ ਬਾਗ ਵਾਲੀ ਬੇਬੇ ਨਾਲ ਮਿਲਾ ਕੇ ਲਾ ਕੇ ਇਹਨਾਂ ਦੋਵੇਂ ਬੀਬੀਆਂ ਦਾ ਅਪਮਾਨ ਕੀਤਾ ਤੇ ਆਪਣੀ ਵਾਲੀ ਬੇਬੇ ਦਾ ਅੜਗੀ ਫਿਰ ਕਹਿੰਦੀ ਕਿ ਆ ਜਾ ਫਿਰ ਅਦਾਲਤ 'ਚ ਘੜੀਸੂਗੀ ਮੈਂ ਤਾਂ, ਹੋਵੇਂ ਤੂੰ ਕਲਾਕਾਰ, ਹੋਵੇਂ ਤੂੰ ਹੁਣ MP, ਹੈ ਨਾ। ਹੁਣ ਜਦੋਂ ਉੱਥੇ ਪੇਸ਼ ਨਹੀਂ ਹੋਈ ਤੇ ਮਾਣਯੋਗ ਬਠਿੰਡਾ ਦੀ ਸਥਾਨਕ ਅਦਾਲਤ ਨੇ ਇੱਕ ਵਾਰ ਸੰਮਨ ਫੇਰ ਕਰਤਾ ਤੇ 29 ਸਤੰਬਰ ਨੂੰ ਇਹਨੂੰ ਪੇਸ਼ ਹੋਣ ਲਈ ਕਿਹਾ। ਠੀਕ ਹੈ ਜੀ, ਕਿਹਾ ਕਿ ਪੇਸ਼ ਹੋ ਕੇ ਆਪਣਾ ਪੱਖ ਰੱਖ। ਤੇ ਪਤਾ ਲੱਗ ਰਿਹਾ ਕਿ ਇਹਨਾਂ ਦੇ ਕੁਝ ਵਿਚੋਲੇ ਵਿੱਚ ਪੈ ਕੇ ਜੀ ਮਾਮਲਾ ਰਫਾ ਦਫਾ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਠੀਕ ਹੈ, ਤੇ ਕਹਿੰਦੇ ਕਿ ਮਹਿੰਦਰ ਕੌਰ ਨੇ ਕਹਿਤਾ ਕੋਈ ਗੱਲ ਨਹੀਂ, ਕਹਿੰਦੀ ਆ ਜਾਵੇ ਫਿਰ ਦੇਖਾਂਗੇ, ਹਜੇ ਨਹੀਂ। ਸਹੀ ਹੈ, ਪਤਾ ਨਾ ਆਪਣੀਆਂ ਮਾਈਆਂ ਦਾ ਫਿਰ ਕਿਵੇਂ ਸਟੈਂਡ ਲੈਂਦੀਆਂ ਨੇ ਜੜ ਕੇ। ਤੇ ਹੁਣ ਇਸ ਮਸਲੇ ਤੇ ਉਹਨਾਂ ਦੇ ਵਕੀਲ ਰਘੁਵੀਰ ਸਿੰਘ ਹੋਰਾਂ ਦਾ ਕਹਿਣਾ ਕਿ ਅਸੀਂ ਖੋਰ ਅਰਜੀ ਲਾਉਣੀ ਹੈ ਜੀ ਅਦਾਲਤ 'ਚ। ਠੀਕ ਹੈ, ਕਿ ਜੀ ਇਹ MP ਹੈ, ਇਹ ਕਲਾਕਾਰ ਹੈ, ਇਹਦੀ ਆੜ 'ਚ ਕਦੇ ਵੀ ਵਿਦੇਸ਼ ਨੂੰ ਤੁਰ ਜਾ ਕਰੂਗੀ ਇਹ ਤਾਂ। ਸਹੀ ਗੱਲ ਆ, ਇਹਦਾ ਪਾਸਪੋਰਟ ਜ਼ਬਤ ਕੀਤਾ ਜਾਵੇ, ਜਦ ਤੱਕ ਇਹ ਕਾਨੂੰਨੀ ਨਹੀਂ ਕਰਦੀ ਤਦ ਤੱਕ ਇਹਨੂੰ ਕਿਤੇ ਜਾਣ ਦੀ ਇਜਾਜ਼ਤ ਨਾ ਹੋਵੇ ਤੇ ਇਹ ਰੋਕ ਲੱਗੇ। ਉਹਦੇ ਲਈ ਵੀ ਅਰਜੀ ਲਾਉਣ ਕਹਿ ਰਹੀ ਨੇ। ਸੋ ਜੇ ਅਜਿਹਾ ਵੀ ਦਬਾਅ ਬਣਿਆ ਤਾਂ ਅੱਜ ਨਹੀਂ ਤਾਂ ਕੱਲ ਨੂੰ ਫਿਰ ਕੰਗਣਾ ਨੂੰ ਪੇਸ਼ ਤਾਂ ਹੋਣਾ ਪੈਣਾ। ਬਾਕੀ 29 ਤਰੀਕ ਦੂਰ ਨਹੀਂ ਹੈ ਜੀ, ਦੇਖਦੇ ਹਾਂ ਉਦੋਂ ਆਉਂਦੀ ਹੈ ਕਿ ਨਹੀਂ ਆਉਂਦੀ। ਸ਼ਰਮਾ ਜੀ, ਜੇ ਮਾਤੜ ਬੰਦਾ ਪੇਸ਼ ਨਾ ਹੋਵੇ ਤੇ ਪੁਲਿਸ ਉਹਨੂੰ ਘਰੋਂ ਧੂ ਕੇ ਲੈ ਜਾਂਦੀ ਹੈ ਤੇ ਇਹ ਬੜੀ ਹਾਂਜੀ ਹਾਂ ਬਿਲਕੁਲ, ਇਹ ਬੜੀ ਟੌਰ ਦੇ ਨਾਲ ਫਿਰਦੇ ਨੇ ਵੀ ਚਲੋ ਅਦਾਲਤ ਦਾ ਸੰਮਣ ਹੀ ਸੀ, ਫਿਰ ਕੀ ਹੋ ਗਿਆ। ਬੀਬੀ ਦੀ ਪੇਸ਼ੀ ਵੀ ਹੋਣੀ ਚਾਹੀਦੀ ਹੈ। ਬੀਬੀ ਬੇਸ਼ੱਕ ਮੈਂਬਰ ਆਫ ਪਾਰਲੀਮੈਂਟ ਹੈ, ਮੈਂਬਰ ਆਫ ਪਾਰਲੀਮੈਂਟ ਤਾਂ ਸਗੋਂ ਜ਼ਿਆਦਾ ਜ਼ਿੰਮੇਵਾਰ ਹੋਣਾ ਚਾਹੀਦਾ। ਉਹੀ ਤਾਂ ਜ਼ਿਆਦਾ ਜ਼ਿੰਮੇਵਾਰੀ ਬਣਦੀ। ਉਹ ਕੀ ਕਹੂਗਾ ਲੋਕ ਸਭਾ 'ਚ ਖੜ ਕੇ ਕਿ ਮੈਂ ਬਈ ਇਹੋ ਜਿਹਾ, ਮੈਂ ਅਦਾਲਤ ਦਾ ਵੀ ਸਤਿਕਾਰ ਨਹੀਂ ਕਰਦਾ। ਇੱਕ ਪਾਸੇ ਸੰਵਿਧਾਨ ਦੀ ਸਹੁੰ ਚੁੱਕਦੇ ਆ ਤੇ ਜਿਹੜੀਆਂ ਕਾਨੂੰਨ ਜਥੇਬੰਦੀਆਂ, ਧਿਰਾਂ ਨੇ, ਥਾਵਾਂ ਨੇ, ਉਹਨਾਂ ਦਾ ਤੁਸੀਂ ਸਤਿਕਾਰ ਨਹੀਂ ਕਰਦੇ। ਫਿਰ ਦੋਗਲਾਪੰਥੀ ਹੈ ਤੁਹਾਡੇ ਇਹਦਾ ਮਤਲਬ। ਤੇ ਵਾਕਈ ਇਹ ਜੇ ਬੀਬੀ ਬਠਿੰਡੇ ਪੇਸ਼ੀ ਭੁਗਤਦੀ ਹੈ ਤੇ ਦੂਜਿਆਂ ਨੂੰ ਜਿਨ੍ਹਾਂ ਦੇ ਮੂੰਹ ਪਾਟੇ ਹੋਏ ਨੇ, ਬਿਨਾਂ ਕਿਸੇ ਗੱਲ ਤੋਂ, ਬਿਨਾਂ ਆਮ ਬੰਦੇ ਨੂੰ ਨੀਵਾਂ ਦਿਖਾਉਂਦੇ ਨੇ, ਟਰੋਲ ਕਰਦੇ ਨੇ, ਮਜ਼ਾਕ ਉਡਾਉਂਦੇ ਨੇ ਕਿਰਤੀਆਂ ਦਾ, ਲੋਕਾਂ ਦਾ, ਉਹਨਾਂ ਨੂੰ ਇੱਕ ਨਸੀਹਤ ਹੋਊਗੀ ਵੀ ਗਾਂਹ ਤੋਂ ਜਦੋਂ ਤੁਸੀਂ ਜ਼ੁਬਾਨ ਖੋਲ੍ਹਣੀ ਹੈ ਨਾ ਤੇ ਉਦੋਂ ਕਿਸੇ ਤਰੀਕੇ ਦੇ ਨਾਲ ਖੋਲ੍ਹਣੀ ਹੈ। ਉਹ ਸਿਆਣੇ ਕਹਿੰਦੇ ਤਾਂ ਹੁੰਦੇ ਵੀ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਾਵਾਂ। ਸੋ ਉਹ ਐਵੇਂ ਨਹੀਂ ਸਿਆਣਿਆਂ ਨੇ ਆਪਣਿਆਂ ਨੇ ਗੱਲਾਂ ਕਹੀਆਂ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।